रूस ने हुण ਇਹ ਗੱਲ ਕਹੀ ਆ ਵੀ ਜਿਹੜੇ ਯੂਕਰੇਨ ਦੇ ਹਿੱਸੇ ਉਹਨਾਂ ਨੇ ਆਪਣੇ ਕਬਜ਼ੇ ਅਧੀਨ ਕੀਤੇ ਆ, ਉਹਨਾਂ ਨੂੰ ਉਹ ਅਨੈਕਸ ਕਰਨ ਜਾ ਰਹੇ ਆ। ਯਾਨੀ ਕਿ ਇੱਕ ਵੱਖਰੇ ਮੁਲਕ ਦੇ ਤੌਰ ਦੇ ਉੱਤੋਂ ਕਹਿ ਲਓ ਜਾਂ ਵੱਖਰੇ ਇਲਾਕੇ ਦੇ ਵਜੋਂ ਜਿਹੜਾ ਉਹ ਉਸਨੂੰ ਬਣਾਉਣ ਜਾ ਰਹੇ ਆ। ਜਿੱਦਾਂ ਕ੍ਰੀਮੀਆ ਦਾ ਇਲਾਕਾ ਅੱਜ ਤੋਂ ਕਈ ਵਰ੍ਹੇ ਪਹਿਲਾਂ ਰੂਸ ਨੇ ਯੂਕਰੇਨ ਦੇ ਕੋਲੋਂ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਖੋਹ ਲਿਆ ਸੀਗਾ। ਸੋ ਇਹ ਫਰਵਰੀ ਦੀ ਜਿਹੜੀ ਹਰਜੋਤ ਸਿੰਘ ਜੀ ਇਹਨਾਂ ਦਾ ਲੜਾਈ ਸ਼ੁਰੂ ਹੋਈ ਹੈਗੀ ਆ। ਰੂਸ ਨੇ ਹਮਲਾ ਕੀਤਾ ਹੈ ਯੂਕਰੇਨ ਦੇ ਉੱਤੇ ਉਦੋਂ ਤੋਂ, ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਇਹਨਾਂ ਨੇ ਕਈ ਥਾਵਾਂ ਦੇ ਉੱਤੇ ਯੂਕਰੇਨ ਦੇ ਵਿੱਚ ਕਬਜ਼ਾ ਕਰ ਲਿਆ ਸੀਗਾ। ਸੋ ਜਿਹੜੇ ਇੱਥੋਂ ਦੇ ਵੀ ਕਈ ਰਿਪਰੈਜ਼ੈਂਟੇਟਿਵ ਲਾਅ ਮੇਕਰਸ ਉਹਨਾਂ ਨੇ ਕਿਹਾ ਵੀ ਪੁਤਿਨ ਦੇ ਕੋਲ ਟਾਈਮ ਹੀ ਟਾਈਮ ਆ ਤੇ ਇੱਦਾਂ ਦੀਆਂ ਚੀਜ਼ਾਂ ਉਹ ਜ਼ਰੂਰ ਕਰ ਸਕਦਾ ਆ। ਸੋ ਇਹ ਹੁਣ ਇੱਕ ਡੈਡਲਾਈਨ ਉਹ ਕਹਿੰਦੇ ਵੀ ਸ਼ਾਇਦ ਦੇ ਸਕਦੇ ਆ, ਜਿਸ ਦੇ ਨਾਲ ਰੂਸ ਉਹਨਾਂ ਇਲਾਕਿਆਂ ਨੂੰ ਸੋਵਰੇਨਿਟੀ ਉਹਨਾਂ ਦੀ ਡਿਕਲੇਅਰ ਕਰ ਸਕਦਾ ਵੀ ਵੱਖਰੇ ਮੁਲਕ ਨੇ। ਸੋ ਉਹਦੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਵੱਡੀਆਂ ਮੁਸ਼ਕਲਾਂ ਜਿਹੜੀਆਂ ਉਹ ਆਉਣਗੀਆਂ। ਸੋ ਯੂਕਰੇਨ ਦੇ ਜਿਹੜੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਜੋ ਕਿ ਕੀਵ ਦੇ ਵਿੱਚ ਨੇ, ਉਹਨਾਂ ਨੇ ਇਰਪਿਨ, ਬੂਚਾ ਤੇ ਹੋਰ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਦੌਰਾ ਕੀਤਾ ਸੀ। ਰਿਪਰੈਜ਼ੈਂਟੇਟਿਵ ਜਿਹੜੇ ਰਿਪਬਲਿਕਨ ਪਾਰਟੀ ਵੱਲੋਂ ਫਲੋਰੀਡਾ ਤੋਂ ਮਾਈਕਲ ਵਾਟਸ ਜਿਹੜੇ ਆ ਉੱਥੇ ਗਏ ਸੀਗੇ, ਉਹਨਾਂ ਨੇ ਦੌਰਾ ਕੀਤਾ ਤੇ ਫਿਰ ਯੂਕਰੇਨ ਦੇ ਇਹਨਾਂ ਇਹ ਜਿਹੜੇ ਪ੍ਰੈਜ਼ੀਡੈਂਟ ਦੇ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਆ। ਸੋ ਰੂਸ ਦੇ ਦੁਆਰਾ ਇਸ ਤਰੀਕੇ ਦਾ ਜਿਹੜਾ ਉਹ ਦਾਅਵਾ ਕਰਨਾ ਜਾਂ ਕਹਿਣਾ ਜ਼ਰੂਰ ਇੱਕ ਨਾ ਇੱਕ ਖਤਰਾ ਜਿਹੜਾ ਉਹ ਬਣਿਆ ਪਿਆ ਆ। ਵਾਸ਼ਿੰਗਟਨ ਦੇ ਵਿੱਚ ਰੂਸੀ ਅੰਬੈਸੀ ਨੂੰ ਇਸ ਦੇ ਬਾਰੇ ਟਿੱਪਣੀ ਲੈਣ ਦੇ ਲਈ ਪੁੱਛਿਆ ਗਿਆ ਸੀ। ਉਹਨਾਂ ਨੇ ਹਾਲ ਦੀ ਘੜੀ ਕਿਸੇ ਵੀ ਤਰੀਕੇ ਦੀ ਕੋਈ ਟਿੱਪਣੀ ਆ ਉਹ ਨਹੀਂ ਕੀਤੀ ਹੈਗੀ। 10ਵੀਂ ਐਨੀਵਰਸਰੀ ਆ। ਅੱਜ ਤੋਂ 10 ਸਾਲ ਪਹਿਲਾਂ ਐਗਜ਼ੈਕਟਲੀ ਅਗਸਤ 5 ਨੂੰ ਇੱਕ ਵਾਈਟ ਸੁਪਰਮਿਸਟ ਨੇ ਗੁਰਦੁਆਰਾ ਸਾਹਿਬ ਓਕ ਕ੍ਰੀਕ ਵਿਸਕੌਨਸਨ ਦੇ ਵਿੱਚ ਐਂਟਰ ਹੋ ਕੇ ਸ਼ਰੇਆਮ ਗੋਲੀਆਂ ਚਲਾਤੀਆਂ, ਜਿਹਦੇ ਨਾਲ 6 ਜਣਿਆਂ ਦੀ ਮੌਤ ਹੋ ਗਈ ਸੀ। ਤੇ ਉਹਦੇ ਸੰਬੰਧ ਦੇ ਵਿੱਚ 10 ਸਾਲ ਹੋ ਗਏ ਆ। ਅੱਜ ਵਿਸਕੌਨਸਨ ਦੇ ਗਵਰਨਰ ਵੀ ਉੱਥੇ ਗੁਰਦੁਆਰਾ ਸਾਹਿਬ ਪਹੁੰਚੇ ਹੈਗੇ ਆ। ਪੂਰੇ ਅਮਰੀਕਾ ਦੇ ਵਿੱਚ ਜੋ ਇਨੋਸੈਂਟ ਸਿੱਖ ਸੀ, ਜਿਨ੍ਹਾਂ ਨੂੰ ਇੱਕ ਟੈਰਰਿਸਟ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ, ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈਗਾ। NPR ਨੇ ਇੱਕ ਬਹੁਤ ਵੱਡੀ ਅੱਜ ਰਿਪੋਰਟ ਇਸ਼ੂ ਕੀਤੀ ਆ। ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਹਜੇ ਵੀ ਜੋ ਸਿੱਖ ਆ ਉਹ ਹੇਟ ਦਾ ਸ਼ਿਕਾਰ ਹੁੰਦੇ ਹੈਗੇ ਆ। ਬਹੁਤ ਸਾਰੇ ਹੋਰ ਵੀ ਸਾਊਥ ਏਸ਼ੀਅਨ ਮੂਲ ਦੇ ਲੋਕਾਂ ਦੇ ਉੱਤੇ ਇਹ ਕੰਮ ਚੱਲਦਾ ਹੈਗਾ। 9/11 ਤੋਂ ਸ਼ੁਰੂ ਹੋਇਆ ਕੰਮ ਹਜੇ ਤੱਕ ਇਹ ਰੁਕਿਆ ਨਹੀਂ। ਪਿਛਲੇ ਮਹੀਨਿਆਂ ਦੇ ਵਿੱਚ ਨਿਊਯਾਰਕ ਦੇ ਵਿੱਚ 2 ਸਿੱਖਾਂ ਨੂੰ ਵੀ ਮਾਰਿਆ ਗਿਆ ਸੀ। ਆਪਾਂ ਦੇਖਿਆ ਉਹਨਾਂ ਦੇ ਚਾਕੂ ਵੀ ਮਾਰੇ ਗਏ ਸੀ, ਇੱਕ ਬਜ਼ੁਰਗ ਵੀ ਸੀ। 9/11 ਜਦੋਂ ਸਭ ਤੋਂ ਪਹਿਲਾਂ ਬਲਵੀਰ ਸਿੰਘ ਸੋਢੀ, ਜਿਨ੍ਹਾਂ ਦਾ ਗੈਸ ਸਟੇਸ਼ਨ ਸੀ, ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ। ਸੋ ਇਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਜੋ ਵਿਕਟਮ ਸੀ ਉਹਨਾਂ ਦੇ ਰਿਸ਼ਤੇਦਾਰ ਵੀ ਅੱਜ ਉੱਥੇ ਇਕੱਠੇ ਹੋਏ ਆ। ਵੀਕਐਂਡ ਦੇ ਉੱਤੇ ਪੂਰਾ ਪ੍ਰੋਗਰਾਮ ਰੱਖਿਆ ਹੋਇਆ ਹੈਗਾ ਉਹਨਾਂ ਨੂੰ ਯਾਦ ਕਰਨ ਲਈ, ਤੇ ਪਲੱਸ ਪੂਰੀ ਅਮਰੀਕਾ ਦੇ ਵਿੱਚ ਦੁਨੀਆ ਨੂੰ ਦੱਸਣ ਦੇ ਲਈ ਵੀ ਜੋ ਹੇਟ ਕ੍ਰਾਈਮ ਆ ਅਗੇਂਸਟ ਈਸਟ ਏਸ਼ੀਅਨਸ ਉਹ ਬੰਦ ਹੋਣਾ ਚਾਹੀਦਾ ਹੈ। ਜੀ ਬਿਲਕੁਲ। ਸੋ ਇਹ 3 ਰੋਜ਼ਾ ਉੱਥੇ ਸਮਾਗਮ ਜਿਹੜੇ ਉਹ ਚੱਲਣੇ ਅੱਜ ਤੋਂ ਜਿਹੜੇ ਉਹ ਸ਼ੁਰੂ ਹੋਏ ਆ। ਅੱਜ ਰਿਮੈਂਬਰੈਂਸ ਵਿਜਲ ਜਿਹੜੀ ਆ ਉਹਨਾਂ ਦੀ ਯਾਦ ਦੇ ਵਿੱਚ ਕੀਤੀ ਗਈ ਆ। ਕੱਲ੍ਹ ਨੂੰ ਵੀ ਵੱਖ-ਵੱਖ ਕਮਿਊਨਿਟੀ ਦੇ ਜਿਹੜੇ ਪ੍ਰੋਗਰਾਮ, ਤੇ ਪਰਸੋਂ ਜਦੋਂ ਪਾਠ ਤੋਂ ਉਪਰੰਤ ਉਹਨਾਂ ਦੀ ਸੰਪੂਰਨਤਾ ਦੇ ਉਪਰੰਤ ਜਿਹੜੇ ਸਮਾਗਮ ਆ ਉੱਥੇ ਰੱਖੇ ਗਏ ਹੈਗੇ ਆ। ਸੋ 10ਵੀਂ ਬਰਸੀ ਜਿਹੜੀ ਆ ਉਹਨਾਂ ਦੀ ਯਾਦ ਦੇ ਵਿੱਚ ਜਿਹੜੀ ਅੱਜ ਤੋਂ ਉਹ ਸਮਾਗਮ ਜਿਹੜੇ ਉਹ ਸ਼ੁਰੂ ਨੇ, ਉਹ ਮਨਾਏ ਜਾ ਰਹੇ ਆ। ਤੇ ਆਪਾਂ ਜਿੱਦਾਂ ਪਹਿਲਾਂ ਵੀ ਕਿਹਾ, ਅੱਜ ਫੇਰ ਕਹਿੰਦੇ ਆ ਵੀ ਅਮਰੀਕਾ ਭਰ ਦੇ ਵਿੱਚ ਸਾਰੇ ਹੀ ਜਿੰਨੇ ਵੀ ਗੁਰੂ ਘਰ ਰਹੇ ਹੋ ਜ਼ਰੂਰ ਇਸ ਵੀਕਐਂਡ ਦੇ ਉੱਤੇ ਇੱਦਾਂ ਦੇ ਸਮਾਗਮ ਰੱਖਣ। ਉਹਨਾਂ ਦੀ ਯਾਦ ਦੇ ਵਿੱਚ ਰਿਮੈਂਬਰੈਂਸ ਜਾਂ ਕੈਂਡਲ ਲਾਈਟ ਵਿਜਲਸ ਜਿਹੜੀਆਂ ਆ ਉਹ ਚਾਹੇ ਐਤਵਾਰ ਨੂੰ ਕਰਨ ਚਾਹੇ ਕੱਲ੍ਹ ਨੂੰ ਕਰਨ, ਉਹ ਜ਼ਰੂਰ ਰੱਖਣ। ਤੇ ਜੇ ਕਿਸੇ ਨੇ ਕੋਈ ਇੱਦਾਂ ਦੇ ਪ੍ਰੋਗਰਾਮ ਉਲੀਕੇ ਨੇ ਉਹਨਾਂ ਨੂੰ ਯਾਦ ਕਰਨ ਦੇ ਲਈ, ਤਾਂ ਉਹ ਜ਼ਰੂਰ ਸਾਨੂੰ ਰੇਡੀਓ ਦੇ ਉੱਤੇ ਇਤਲਾਹ ਕਰਨ ਤੇ ਆਪਾਂ ਬਾਕੀਆਂ ਦੇ ਨਾਲ ਉਸਨੂੰ ਉਹਨਾਂ ਸ਼ਹਿਰਾਂ ਦੇ ਸਾਂਝੇ ਕਰਾਂਗੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ